ਕਿੱਥੇ ਦੋਸਤ ਹੁੰਦਾ। ਹੁਣ ਦੇਖੋ ਵੀ ਮੋਦੀ ਹੁਣੀ ਆ ਕੇ ਜੱਫੀਆਂ ਪਾਉਂਦੇ ਸੀ, ਬਾਹਰ ਜਿਹੜੀਆਂ ਮਿਨੋਰਟੀਜ਼ ਆ, ਖਾਸ ਕਰਕੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਮੁਸਲਮਾਨਾਂ ਦੇ ਉਲਟ ਜੋ ਕੁਝ ਚੱਲ ਰਿਹਾ, ਸਾਰਾ ਕੁਛ ਵੀ ਨਹੀਂ ਜੀ ਸਾਡੀ ਤਾਂ ਬਸ ਜਾਰੀ ਹੈਗੀ ਆ ਬਹੁਤ ਵੱਡੀ ਟਰੰਪ ਹੋਣਾ ਨਾਲ। ਪਰ ਜਿਨ੍ਹਾਂ ਨਾਲ ਜਾਰੀ ਸੀ, ਟਰੰਪ ਹੋਣਾ ਨੇ ਕੁਛ ਮਿੰਟ ਪਹਿਲਾਂ ਹੀ ਇਹ ਕਿਹਾ ਭਈ ਜੋ ਆਪਣਾ ਮੁਲਕ ਮੈਕਸੀਕੋ ਗੁਆਂਢੀ ਮੁਲਕ ਆ, ਉਹਨਾਂ ਦੇ ਮੈਂ 90 ਦਿਨ ਦੀ ਐਕਸਟੈਂਸ਼ਨ ਦੇਣ ਜਾ ਰਿਹਾ। ਸੋ ਕਿਉਂਕਿ ਉਹਨਾਂ ਨੇ ਹਰ ਇੱਕ ਮੁਲਕ ਤੇ ਕਿਹਾ ਸੀ ਵੀ ਅਗਸਤ ਪਹਿਲੀ ਨੂੰ ਆਪਾਂ ਜਿਹੜਾ ਟੈਰਿਫ ਲਾਉਣ ਜਾ ਰਹੇ ਹਾਂ। ਸੋ ਮੈਕਸੀਕੋ ਨੂੰ ਉਹਨਾਂ ਨੇ 90 ਦਿਨ ਦੀ ਐਕਸਟੈਂਸ਼ਨ ਦੇ ਦਿੱਤੀ ਆ। ਪਰ ਜਿਹੜਾ ਆਪਣਾ ਗੁਆਂਢੀ ਮੁਲਕ ਕੈਨੇਡਾ ਆ, ਉਹ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਪਾਲਸਤੀਨੀਅਨ ਦੇ ਹੱਕ ਦੇ ਵਿੱਚ ਵੀ ਅਸੀਂ ਜਿਹੜੀ ਟੂ ਸਟੇਟ ਦੇ ਹੱਕ ਦੇ ਵਿੱਚ ਆ ਤੇ ਰਿਕੋਗਨਾਈਜ਼ ਕਰਨ ਮਾਨਤਾ ਜਾ ਦੇਣ ਰਹੇ ਆ। ਲੱਗੇ ਉਹ ਜੀ ਆ, ਉਹਨੂੰ ਲੈ ਕੇ ਸੋ ਪ੍ਰੈਜ਼ੀਡੈਂਟ ਟਰੰਪ ਹੁਣੀ ਕਾਫੀ ਔਖੇ ਆ। ਸੋ ਕੈਨੇਡਾ ਦੇ ਸੰਬੰਧ ਦੇ ਵਿੱਚ ਹਜੇ ਕੋਈ ਇਹ ਗੱਲਬਾਤ ਨਹੀਂ ਕੀਤੀ ਹੈਗੀ ਪਈ ਉਹਨਾਂ ਦੀ ਐਕਸਟੈਂਸ਼ਨ ਹੋਊਗੀ ਕਿ ਨਹੀਂ ਹੋਊਗੀ। ਤੇ ਸਾਊਥ ਕੋਰੀਆ ਦੇ ਨਾਲ ਵੀ ਜਿਹੜੀ ਡੀਲ ਹੋ ਰਹੀ ਆ, ਸੋ ਅੱਜ ਪੂਰਾ ਉਹਨਾਂ ਦਾ ਜ਼ੋਰ ਲੱਗਾ ਬਾਕੀ ਮੁਲਕਾਂ ਦੇ ਨਾਲ ਕਿਹਦੇ ਕਿੱਥੇ ਜਿਹੜੀ ਡੀਲ ਆ ਉਹ ਹੋ ਸਕਦੀ ਹੈਗੀ ਆ। ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਦੱਸ ਰਹੇ ਆ, ਸੋ ਉਹ ਵੀ ਆਪਾਂ ਜਿਹੜੇ ਟਰੂਥ ਸੋਸ਼ਲ ਤੇ ਜੋ ਉਹਨਾਂ ਨੇ ਲਿਖਿਆ ਉਹ ਆਪਾਂ ਦਿਖਾ ਵੀ ਦਿੰਦੇ ਆ ਵੀ ਕੀ ਜਿਹੜਾ ਉਹਨਾਂ ਨੇ ਲਿਖਿਆ ਆ। ਸੋ 1 ਅਗਸਤ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਸਾਰਿਆਂ ਦੇ ਮਨਾਂ ਦੇ ਵਿੱਚ ਕੀ ਸੀਗਾ ਵੀ ਕੀ ਹੋਣਾ ਕੀ ਨਹੀਂ ਹੋਣਾ। ਸੋ ਉਹਨਾਂ ਨੇ ਕਈਆਂ ਨੂੰ ਤਾਂ ਡੀਲ ਬਣਾ ਲਈ ਆ ਤੇ ਕਈਆਂ ਨੂੰ ਜਿਹੜੀ ਹੁਣ ਐਕਸਟੈਂਸ਼ਨ ਜਿਹੜੀ ਉਹ ਦੇ ਦਿੱਤੀ ਗਈ ਹੈਗੀ ਆ। ਸੋ ਮੈਕਸੀਕੋ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ 90 ਦਿਨ ਜਾਣੀ ਕਿ 3 ਮਹੀਨੇ ਹੋਰ ਇਸ ਮੌਕੇ ਜਿਹੜੇ ਟ੍ਰੇਡ ਜੋ ਪਹਿਲਾਂ ਚੱਲਦੇ ਆ ਰਹੇ ਸੀ ਉਸੇ ਤਰੀਕੇ ਦੇ ਨਾਲ ਚੱਲਣਗੇ। ਕਹਿੰਦੇ ਵੀ ਐਗਜ਼ੈਕਟ ਸੇਮ ਡੀਲ ਜਿਹੜੀ ਪਿਛਲੇ ਕੁਛ ਸ਼ਾਰਟ ਪੀਰੀਅਡ ਆਫ ਟਾਈਮ ਦੇ ਵਿੱਚ ਚੱਲੀ ਸੀ, ਜਿਹਦੇ ਵਿੱਚ 25% ਮੈਕਸੀਕੋ ਪੇ ਕਰੂਗਾ। ਫੈਂਟਨਲ ਟੈਰਿਫ ਜਿਹੜਾ ਉਹ ਕਹਿ ਰਹੇ ਆ 25% ਟੈਰਿਫ ਔਨ ਕਾਰ, 50% ਸਟੀਲ, ਐਲੂਮੀਨੀਅਮ, ਕਾਪਰ ਦੇ ਉੱਤੇ ਜਿਹੜਾ ਟੈਰਿਫ ਆ। ਤੇ ਕਹਿੰਦੇ ਨਾਲ ਮੈਕਸੀਕੋ ਵਾਲੇ ਐਗਰੀ ਕਰ ਗਏ ਆ ਵੀ ਉਹ ਇਮੀਡੀਏਟਲੀ ਟਰਮੀਨੇਟ ਕਰਨ ਜਾ ਰਹੇ ਆ ਨੌਨ ਟੈਰਿਫ ਟ੍ਰੇਡ ਬੈਰੀਅਰਸ ਜਿਹੜੇ ਉਹਨਾਂ ਦੇ ਕਹਿੰਦੇ ਵੀ ਬਹੁਤ ਜ਼ਿਆਦਾ ਲੱਗੇ ਹੋਏ ਆ। ਸੋ ਕਹਿੰਦੇ ਵੀ ਅਸੀਂ ਗੱਲਬਾਤ ਜਾਰੀ ਰੱਖਾਂਗੇ ਅਗਲੇ 90 ਦਿਨਾਂ ਦੇ ਵਿੱਚ ਵੀ ਟ੍ਰੇਡ ਡੀਲ ਵਿਦਿਨ ਜਿਹੜੇ 90 ਡੇਜ਼ ਆ ਉਹ ਹੋਊਗੀ। ਤੇ ਕਹਿੰਦੇ ਵੀ ਮੀਟਿੰਗ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ JD ਵੈਂਸ, ਸਕੱਤਰ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ, ਮਾਰਕੋ ਰੂਬੀਓ, ਸੈਕਟਰੀ ਆਫ ਸਟੇਟ, ਸੈਕਟਰੀ ਆਫ ਕਮਰਸ ਹਾਵਰਡ ਲੁਟਨਿਕ, US ਟ੍ਰੇਡ ਰਿਪਰੈਜ਼ੈਂਟੇਟਿਵ ਐਂਬੈਸਡਰ ਜੈਮਿਸਨ ਗਰੀਰ, ਚੀਫ ਆਫ ਸਟਾਫ ਸੂਜ਼ੀ ਵਿਲਸ, ਜਿਹੜੇ ਪਾਲਿਸੀ ਦੇ ਡਿਪਟੀ ਚੀਫ ਆਫ ਸਟਾਫ ਤੇ ਹੋਮਲੈਂਡ ਸਿਕਿਉਰਿਟੀ ਦੇ ਐਡਵਾਈਜ਼ਰ ਮਿਲਰ, ਸਟੀਵਨ ਮਿਲਰ, ਵੀ ਇਹ ਸਾਰੇ ਜਾਣੇ ਮੀਟਿੰਗ ਦੇ ਵਿੱਚ ਹੋਣਗੇ। ਸੋ ਬਾਰਡਰ ਨੂੰ ਲੈ ਕੇ ਕਹਿੰਦੇ ਵੀ ਹਰ ਇੱਕ ਤਰੀਕੇ ਦੇ ਨਾਲ ਸਿਕਿਉਰਿਟੀ, ਡਰੱਗ ਡਿਸਟ੍ਰੀਬਿਊਸ਼ਨ, ਇਲੀਗਲ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਪੂਰੀ ਰੋਕ ਜਿਹੜੀ ਉਹ ਆਪਾਂ ਲਾਵਾਂਗੇ। ਤੇ ਕਹਿੰਦੇ ਵੀ ਥੈਂਕ ਯੂ ਫਾਰ ਯੂਰ ਅਟੈਂਸ਼ਨ ਟੂ ਦਿਸ ਮੈਟਰ। ਸੋ ਟਵੀਟ ਜਿਹੜਾ ਹਰਜੋਤ ਸਿੰਘ ਜੀ ਹੋ ਰਿਹਾ ਆ ਤੇ ਇਹਦੇ ਵਿੱਚ ਜੋ ਆਪਾਂ ਇੰਡੀਆ ਨੂੰ ਲੈ ਕੇ ਗੱਲ ਕੀਤੀ ਸੀ